कि एक पासे जमहूरीयत इनू इन्हां तिन्नां स्टेटां दे लोकां नाल ही की प्रॉब्लम और 66 तो बाद किन्नी वारी पंजाब अकालियां दी सरकार जिहड़ी आर्टिकल 352 ला के प्रेजिडेंट जिहड़ा है वो गवर्नर राहीं उहनूं डिसमिस कर दिंदे सी, खत्म कर दिंदे सी। किवें धड़ेबंदियां क्रिएट करदे ने, किवें सिखां दे गुरुद्वारियां च इंटरफेयर करदे ने। 2014 तो बाद नेकेडली उस दे उत्ते ते 2019 च पहुंचदे आ ਹੁਣ ਕਿਉਂਕਿ 300 ਪਲੱਸ ਸੀਟਾਂ ਉਹਨਾਂ ਕੋਲ ਪਾਰਲੀਮੈਂਟ 'ਚ ਨੇ, ਇੰਸਟੀਚਿਊਟ ਜੁਡੀਸ਼ਰੀ ਵੀ ਉਹਨਾਂ ਨੇ ਬਿਲਕੁਲ ਜਿਹੜੀ ਹੈ ਉਹ ਉਹਨੂੰ ਸਬਜੂਗੇਟ ਕਰ ਲਿਆ ਹੈ, ਮੀਡੀਆ ਵੀ ਉਹਨਾਂ ਦੇ ਕੋਲ ਹੈ, ਅਫਸਰਸ਼ਾਹੀ ਜਿਹੜੀ ਹੈ ਉਹ ਖਲੇਆਮ ਸ਼ਰੇਆਮ ਜਿਹੜੀ ਹੈ ਉਹ ਹਿੰਦੂਤਵੀ ਏਜੰਡੇ ਦੇ ਉੱਤੇ। ਸੁਪਰੀਮ ਕੋਰਟ ਉਹਨਾਂ ਦੇ ਦੇਖੋ ਤਰਲਾ ਉਹ ਕਵਾਂਡੀਆ ਕਿ ਕੌਣ ਨੇ ਸ਼ਿਵ ਦੇ ਭਗਤ ਜਿਹੜੇ ਗੁੰਡੇ ਕਿਸਮ ਦੇ ਲੋਕ ਗੰਗਾ ਤੋਂ ਪਾਣੀ ਲਿਆਉਂਦੇ ਨੇ ਫਿਰ ਪਿੰਡਾਂ 'ਚ ਲਿਜਾਂਦੇ ਨੇ। ਉਹ ਯੂਪੀ ਵਾਲਿਆਂ ਨੂੰ ਸੁਪਰੀਮ ਕੋਰਟ ਨੇ ਕਿਹਾ ਜੀ ਆਲਰੇਡੀ ਤੁਸੀਂ ਕੁੰਭ ਕੀਤਾ, ਉੱਥੇ ਇੰਨੇ ਲੱਖਾਂ ਲੋਕ ਜਿਹੜੇ ਨੇ ਉਹ ਪ੍ਰਭਾਵਿਤ ਹੋਏ, ਨਾ ਕਰੋ। ਉਹ ਕਹਿ ਰਹੇ ਜੀ ਅਸੀਂ ਸਿੰਬੋਲਿਕਲੀ ਕਰਾਂਗੇ। ਔਰ ਮੈਂ ਕੱਲ ਦੇਖ ਰਿਹਾ ਸੁਪਰੀਮ ਕੋਰਟ ਤਰਲੇ ਕਰ ਰਿਹਾ ਕਿ ਜੀ ਦੇਖੋ ਇਸ ਨੂੰ ਉਹਨੂੰ ਹੋਰ ਟਾਈਮ ਦਿੱਤਾ ਯੂਪੀ ਸਰਕਾਰ। ਹਜ਼ਾਰਾਂ ਐਨਕਾਊਂਟਰ ਯੂਪੀ 'ਚ ਹੋਏ, ਸੁਪਰੀਮ ਕੋਰਟ ਕੋਲ ਜਾਂਦੀਆਂ ਨੇ ਪਟੀਸ਼ਨ ਦਾ, ਕੋਈ ਮੰਨਦਾ ਹੀ ਨਹੀਂ ਹੈ ਕਿਉਂਕਿ ਸਿੱਧਾ ਇਸ ਵੇਲੇ ਗੁੰਡਾਗਰਦੀ ਦਾ ਰਾਜ ਹੈ। ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਇਹਨਾਂ ਦਾ ਇਨੀਸ਼ੀਅਲ ਪਾਰਟ ਹੈ ਉਹਦੇ 'ਚ ਪਤਾ ਨਹੀਂ ਕਿੰਨੀਆਂ ਸੀਟਾਂ ਇਹਨਾਂ ਨੇ ਰੱਖੀਆਂ ਹੋਈਆਂ ਕਿ ਪਾਕਿਸਤਾਨ ਆਕੂਪਾਈਡ ਕਸ਼ਮੀਰ ਜਿਹਨੂੰ ਇਹ ਕਹਿੰਦੇ ਨੇ ਕਿ ਜੀ ਉਹਨਾਂ ਦੇ ਨੁਮਾਇੰਦੇ ਜਦੋਂ ਉਹ ਸਾਡਾ ਬਣੇਗਾ ਉਹਦੇ 'ਚ ਅਸੀਂ ਕਰਾਂਗੇ। ਇਹੀ ਆਜ਼ਾਦ ਕਸ਼ਮੀਰ ਵਾਲਿਆਂ ਨੇ ਵੀ ਰੱਖੀਆਂ ਹੋਈਆਂ। ਲੇਕਿਨ ਹੁਣ ਇਹ ਆ ਰਿਹਾ ਵੀ ਜਿਹੜੇ ਹਿੰਦੂ ਰਿਫਿਊਜੀ ਉੱਥੋਂ ਆਏ ਹੋਏ ਨੇ ਉਹ ਕਹਿ ਰਹੇ ਨੇ ਜੀ ਵੀ ਜਦੋਂ ਤੱਕ ਅਸੀਂ ਦੂਜਾ ਲਿਬਰੇਟ ਨਹੀਂ ਕਰਵਾਉਂਦੇ ਇਹਨਾਂ ਨੂੰ ਨੁਮਾਇੰਦਗੀ ਦਿਓ। ਹੁਣ ਉਹ ਹਾਲਾਤ ਪੈਦਾ ਕਰ ਰਹੇ ਨੇ ਕਿ ਸ੍ਰੀਨਗਰ ਵੈਲੀ ਇਰੈਲੇਵੈਂਟ ਹੋ ਜਾਏ, ਜੰਮੂ ਰੀਜਨ ਔਰ ਉਹਦੇ 'ਚ ਰਿਜ਼ਰਵੇਸ਼ਨਸ ਵਾਲੇ ਮਿਲਾ ਕੇ ਇੰਨੇ ਕੁ ਹੋ ਜਾਣ ਕਿ ਉੱਥੇ ਹਿੰਦੂ ਰੂਲ करे और ਜ਼ਾਹਰ ਹੈ ਕਿ ਵੀ ਉਹ ਸੈਕੰਡ ਕਲਾਸ ਸਿਟੀਜ਼ਨ ਬਣ। दर्शकों ब्रेक तो बाद तुहाडा सब दा भरपूर स्वागत है। व्यूअर्स हुण आपां गलबात करन जा रहे हैं कि बीजेपी का कहना है कि पंजाब दा चीफ मिनिस्टर कोई मजहबी सिख क्यों नहीं हो सकता। इसी तरह कांग्रेस के आनंदपुर साहब हल्के तो मैंबर पार्लीमेंट मनीष तिवाड़ी ने भी यही भी जिहड़ा अपना बयान है वो दिता है कि पंजाब कांग्रेस का प्रधान कोई हिंदू जां दलित ही होना चाहिए है क्योंकि पंजाब विच इन्हां दी भारी जिहड़ी है वो आबादी है। सो व्यूअर्स इन्हां बयानां तो ये जाहिर होता है कि पंजाब नूं एक हिंदू स्टेट बनाउण वाल धक्किया जा रहा है, जिवें जम्मू कश्मीर विच भी हिंदूत्वी राज स्थापित करने लई अड्ड-अड्ड कदम जिहड़े ने वो चुके जा रहे हैं। सो इस बारे आपां गलबात करन जा रहे हैं। सो असीं चाहांगे कि तुसीं इसे तरह ही बने रहना। देखण सुणिया लिखण लई तुहाडा सब दा बहुत-बहुत शुक्रिया जी। डॉक्टर साहब की कहना चाहोगे? देखो वाशिंगटन डीसी च कुछ समय पहला जदों साडी एक्टिविटी रही वो बेशक ओपीनियन मेकरस नाल सी जां वक्तन बा वक्तन कुछ जिहड़ा है वो कांग्रेसमैनां दे नाल डिस्कशन रही जी। ਉਹਦੇ 'ਚ ਇੱਕ ਗੱਲ ਜਿਹੜੀ ਮੈਂ ਭਾਰਤ ਦੇ ਕੌਂਟੈਕਸਟ ਦੇ ਵਿੱਚ ਉਹਨਾਂ ਨੂੰ ਸਿੰਪਲਿਸਟਿਕਲੀ ਸਮਝਾਉਣ ਦੇ ਲਈ ਕਹਿੰਦਾ ਸੀ ਕਿ ਵੀ ਭਾਰਤ ਦੇ ਨਕਸ਼ੇ ਵੱਲ ਦੇਖੋ। 3 ਸਟੇਟਾਂ ਭਾਰਤ ਦੀਆਂ ਨੇ ਜਿੱਥੇ ਮਾਈਨੋਰਿਟੀਜ਼ ਜਿਹੜੀਆਂ ਨੇ ਮਾਈਨੋਰਿਟੀ ਉਹ ਮੈਜੋਰਿਟੀ 'ਚ ਹੈ ਜੀ ਔਰ ਤਿੰਨੋਂ ਹੀ ਬਾਰਡਰ ਦੇ ਉੱਤੇ ਸਟੇਟਾਂ ਨੇ ਕਿਉਂਕਿ ਅਮਰੀਕਾ 'ਚ ਅਸੀਂ ਐਡਰੈਸ ਕਰਦੇ ਹਾਂ ਕ੍ਰਿਸਚੀਅਨਸ ਨੂੰ ਪਹਿਲ ਦਿੰਦੇ ਕਿ ਵੀ ਤੁਸੀਂ ਪਹਿਲਾਂ ਕ੍ਰਿਸਚੀਅਨ ਸਟੇਟ ਆਫ ਨਾਗਾਲੈਂਡ ਦੇਖੋ ਨਾਰਥ ਈਸਟ ਦੇ ਵਿੱਚ ਔਰ 47-48 ਤੋਂ ਬਾਅਦ ਹੀ ਉੱਥੇ ਕੀ ਚੱਲ ਰਿਹਾ, ਕਿਵੇਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਾਗੇ ਮਾਰੇ ਨੇ, ਉਹਨਾਂ ਦੇ ਪਿੰਡਾਂ ਦੇ ਪਿੰਡ ਸਾੜੇ ਨੇ ਔਰ ਉਹ ਕਿਹੜੇ ਹਾਲਾਤ ਨੇ ਜਿਨ੍ਹਾਂ 'ਚ ਉਹ ਹਥਿਆਰਬੰਦ ਸਟਰਗਲ ਦੇ ਲਈ ਮਜਬੂਰ ਹੋਏ। ਬਿਲਕੁਲ ਫਿਰ ਸਿੱਖ ਕੌਮ ਪੰਜਾਬ ਦੇ ਵਿੱਚ ਵਸਦੀ ਹੈ। ਬੇਸ਼ੱਕ ਅਸੀਂ ਕੱਟੇ ਵੱਡੇ ਜਿਹੜੇ ਪੰਜਾਬ ਦੀ ਗੱਲ 1966 'ਚ ਵੀ ਕਰੀ ਹੈ, ਹਰਿਆਣਾ ਇੱਧਰ ਹਿਮਾਚਲ ਇੱਧਰ ਔਰ ਇਹਦੇ ਬਾਵਜੂਦ 600 ਕਿਲੋਮੀਟਰ ਤੋਂ ਜ਼ਿਆਦਾ ਬਾਰਡਰ ਦੇ ਉੱਤੇ ਪੰਜਾਬ ਜਿਹੜਾ ਉਹ ਬੈਠੇ ਨੇ ਉਹਦੇ 'ਚ ਸਿੱਖ ਆਬਾਦੀ ਨੂੰ ਕਿਵੇਂ ਇੱਕ ਤੋਂ ਬਾਅਦ ਇੱਕ 47 ਤੋਂ ਬਾਅਦ ਟਾਰਗੇਟ ਕੀਤਾ ਗਿਆ। ਜੰਮੂ ਕਸ਼ਮੀਰ ਜਿਹੜਾ ਭਾਰਤ ਦਾ ਇੱਕੋ ਇੱਕ ਮੁਸਲਿਮ ਮੈਜੋਰਿਟੀ ਸਟੇਟ ਹੈ ਜਿਹਦੇ ਨਾਲ ਆਰਟੀਕਲ 370 ਔਰ ਦੂਸਰਾ ਲੇਕਿਨ 48 ਤੋਂ ਲੈ ਕੇ ਉੱਥੇ ਕਿਵੇਂ ਉਹ ਸ਼ੇਖ ਅਬਦੁੱਲਾ ਜਿੰਨੀ ਦੇਰ ਅੜਿਆ ਰਿਹਾ 12-14 ਸਾਲ ਤੋਂ ਵੀ ਜ਼ਿਆਦਾ ਉਹਨੂੰ ਜੇਲ੍ਹਾਂ ਦੇ ਵਿੱਚ ਡੱਕੀ ਰੱਖਿਆ ਔਰ ਐਮਨੈਸਟੀ ਇੰਟਰਨੈਸ਼ਨਲ ਨੇ ਉਹਨੂੰ ਆਪਣਾ ਪਹਿਲਾ ਜੇ ਕਹਿਣਾ ਹੋਏ ਪ੍ਰਿਜ਼ਨਰ ਆਫ ਕੌਂਸ਼ੀਅੰਸ ਅਬਦੁੱਲੇ ਨੂੰ ਬਣਾਇਆ ਸੀ। ਉਹ ਫਿਰ ਜਦੋਂ ਉਹਦਾ ਦਮ ਟੁੱਟ ਗਿਆ ਤੇ ਫਿਰ ਉਹਦੇ ਨਾਲ ਸਮਝੌਤਾ ਕਰਕੇ ਤੇ ਉਹ ਵੀ ਫਿਰ ਉਹ ਮਰ ਗਿਆ। ਫਿਰ ਫਾਰੂਕ ਅਬਦੁੱਲਾ, ਉਮਰ ਅਬਦੁੱਲਾ, ਉਸ ਤੋਂ ਪਹਿਲਾਂ ਉਹਨਾਂ ਦੇ ਟੱਬਰਾਂ 'ਚੋਂ ਹੀ ਕੋਈ GM ਸਾਦਕ, ਕੋਈ ਗੁਲਾਮ ਮੁਹੰਮਦ, ਕੋਈ ਇਸ ਕਿਸਮ ਦੇ ਮੀਰ ਕਾਸਮ
ਇਹ ਜਿਹੜੇ ਨੇ ਸਾਰੇ ਖੜੇ ਕੀਤੇ ਜਿਹੜੇ ਉਹਨਾਂ ਦੇ ਸੀ। ਐਂਡ ਫਾਈਨਲੀ ਇਹ ਤਾਂ ਹੁਣ ਦੀ ਗੱਲ ਹੈ, ਜਿਹੜਾ ਆਰਟੀਕਲ 370 ਤੋੜਿਆ ਹੈ 5 ਅਗਸਤ 2019 ਨੂੰ, ਮੈਂ ਅੱਜ ਤੋਂ 4-5 ਸਾਲ ਪਹਿਲਾਂ ਦੀ ਗੱਲ ਕਰਦਾ ਕਿ ਇਹ ਮੈਂ ਕਿਹਾ ਜੀ ਇਹਨਾਂ ਨੂੰ ਕਿ ਵੀ ਇਹ ਦੱਸੋ ਵੀ ਐਸਾ ਕੀ ਹੈ ਕਿ ਇੱਕ ਪਾਸੇ ਜਮਹੂਰੀਅਤ, ਇਹਨੂੰ ਇਹਨਾਂ ਤਿੰਨਾਂ ਸਟੇਟਾਂ ਦੇ ਲੋਕਾਂ ਨਾਲ ਹੀ ਕੀ ਪ੍ਰੋਬਲਮ ਹੈ। 66 ਤੋਂ ਬਾਅਦ ਕਿੰਨੀ ਵਾਰੀ ਪੰਜਾਬ 'ਚ ਅਕਾਲੀਆਂ ਦੀ ਸਰਕਾਰ ਜਿਹੜੀ ਆਰਟੀਕਲ 352 ਲਾ ਕੇ ਪ੍ਰੈਜ਼ੀਡੈਂਟ ਜਿਹੜਾ ਉਹ ਗਵਰਨਰ ਰਾਹੀਂ ਉਹਨੂੰ ਡਿਸਮਿਸ ਕਰ ਦਿੰਦੇ ਸੀ, ਖਤਮ ਕਰ ਦਿੰਦੇ ਸੀ। ਕਿਵੇਂ ਧੜੇਬੰਦੀਆਂ ਕ੍ਰੀਏਟ ਕਰਦੇ ਨੇ, ਕਿਵੇਂ ਸਿੱਖਾਂ ਦੇ ਗੁਰਦੁਆਰਿਆਂ 'ਚ ਇੰਟਰਫੀਅਰ ਕਰਦੇ ਨੇ। ਬਿਲਕੁਲ ਹੁਣ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਉਹ ਤਾਂ ਕਿਤੇ ਨਾ ਕਿਤੇ ਲੁਕਵੇਂ ਢੰਗ ਨਾਲ ਕਾਂਗਰਸ ਸੈਕੂਲਰ ਜਮਾਤ ਦੇ ਨਾਂ ਥੱਲੇ ਏਜੰਡਾ, ਇਹ ਅੱਜ ਵਾਲਾ ਨਹੀਂ ਹੈ, ਕੋਈ ਅੱਜ ਨਹੀਂ ਆਇਆ, ਇਹ ਉਦੋਂ ਤੋਂ ਹੀ ਚੱਲ ਰਿਹਾ ਸੀ। 2014 ਤੋਂ ਬਾਅਦ ਨੇਕਡਲੀ ਉਸ ਦੇ ਉੱਤੇ, ਤੇ 2019 ਚ ਪਹੁੰਚਦੇ ਆ ਹੁਣ, ਕਿਉਂਕਿ 300+ ਸੀਟਾਂ ਉਹਨਾਂ ਕੋਲ ਪਾਰਲੀਮੈਂਟ 'ਚ ਨੇ, ਇੰਸਟੀਚਿਊਟ ਜੁਡੀਸ਼ਰੀ ਵੀ ਉਹਨਾਂ ਨੇ ਬਿਲਕੁਲ ਜਿਹੜੀ ਹੈ ਉਹਨੂੰ ਸਬਜੂਗੇਟ ਕਰ ਲਿਆ ਹੈ, ਮੀਡੀਆ ਵੀ ਉਹਨਾਂ ਦੇ ਕੋਲ ਹੈ, ਅਫਸਰਸ਼ਾਹੀ ਜਿਹੜੀ ਹੈ ਉਹ ਖਲੇਆਮ ਸ਼ਰੇਆਮ ਜਿਹੜੀ ਹੈ ਉਹ ਹਿੰਦੂਤਵੀ ਏਜੰਡੇ ਦੇ ਉੱਤੇ, ਔਰ ਈਵਨ ਸੁਪਰੀਮ ਕੋਰਟ ਉਹਨਾਂ ਦੇ ਦੇਖੋ ਤਰਲਾ, ਉਹ ਕਵਾਂਡੀਆ ਕਿ ਕੌਣ ਨੇ ਸ਼ਿਵ ਦੇ ਭਗਤ ਜਿਹੜੇ ਗੁੰਡੇ ਕਿਸਮ ਦੇ ਲੋਕ ਗੰਗਾ ਤੋਂ ਪਾਣੀ ਲਿਆਉਂਦੇ ਨੇ ਫਿਰ ਪਿੰਡਾਂ 'ਚ ਲਿਜਾਂਦੇ ਨੇ, ਉਹ ਯੂਪੀ ਵਾਲਿਆਂ ਨੂੰ ਸੁਪਰੀਮ ਕੋਰਟ ਨੇ ਕਿਹਾ ਜੀ ਆਲਰੇਡੀ ਤੁਸੀਂ ਕੁੰਭ ਕੀਤਾ, ਉੱਥੇ ਇੰਨੇ ਲੱਖਾਂ ਲੋਕ ਜਿਹੜੇ ਨੇ ਉਹ ਪ੍ਰਭਾਵਿਤ ਹੋਏ, ਨਾ ਕਰੋ। ਉਹ ਕਹਿ ਰਹੇ ਜੀ ਅਸੀਂ ਸਿੰਬੋਲਿਕਲੀ ਕਰਾਂਗੇ, ਔਰ ਮੈਂ ਕੱਲ ਦੇਖ ਰਿਹਾ ਸੁਪਰੀਮ ਕੋਰਟ ਤਰਲੇ ਕਰ ਰਿਹਾ ਕਿ ਜੀ ਦੇਖੋ ਇਸ ਨੂੰ ਉਹਨੂੰ ਹੋਰ ਟਾਈਮ ਦਿੱਤਾ ਯੂਪੀ ਸਰਕਾਰ। ਹਜ਼ਾਰਾਂ ਐਨਕਾਊਂਟਰ ਯੂਪੀ 'ਚ ਹੋਏ, ਸੁਪਰੀਮ ਕੋਰਟ ਕੋਲ ਜਾਂਦੀਆਂ ਨੇ ਪਟੀਸ਼ਨ ਦਾ, ਕੋਈ ਮੰਨਦਾ ਹੀ ਨਹੀਂ ਹੈ, ਕਿਉਂਕਿ ਸਿੱਧਾ ਇਸ ਵੇਲੇ ਗੁੰਡਾਗਰਦੀ ਦਾ ਰਾਜ ਹੈ। ਹੁਣ ਜੰਮੂ ਕਸ਼ਮੀਰ ਦਾ ਤਾਂ ਉਹਨਾਂ ਨੇ ਪ੍ਰਬੰਧ ਕਰ ਲਿਆ, ਉਹਨਾਂ ਨੇ ਇਹ ਕਿਹਾ ਕਿ ਨਾ ਰਹੇ ਬਾਂਸ ਨਾ ਵਜੇ ਬੰਸਰੀ, ਤੁਸੀਂ ਤਾਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਮੰਗਦੇ ਹੋ, ਹੁਰੀਅਤ ਕਾਨਫਰੰਸ ਔਰ ਦੂਸਰੇ, ਤੇ ਵਿਦਨ ਜਿਹੜੇ ਨੇ ਉਹ ਤੁਸੀਂ ਬੜਾ ਮਾਣ ਕਰਦੇ ਹੋ ਜੀ, ਤੁਹਾਡੀ ਆਪਣੀ ਕਾਂਸਟੀਟਿਊਐਂਟ ਅਸੈਂਬਲੀ ਸੀ, ਤੁਹਾਡੀ ਆਪਣੀ ਅਸੈਂਬਲੀ ਹੈ, ਜਿਹੜਾ ਲਾਅ ਸੈਂਟਰ ਕਰੇ, ਜਦੋਂ ਤੱਕ ਤੁਸੀਂ ਨਾ ਕਰੋ ਮੰਨਿਆ ਨਹੀਂ ਜਾਂਦਾ, ਤੁਹਾਡਾ ਆਪਣਾ ਫਲੈਗ ਹੈ, ਆਪਣਾ ਤੁਹਾਡਾ ਜਿਹੜਾ ਉਹ ਰਾਸ਼ਟਰੀ ਗੀਤ ਹੈ ਜੰਮੂ ਕਸ਼ਮੀਰ ਦਾ, ਉਹਨਾਂ ਨੇ ਸਾਰਾ ਤੋੜ ਤਾੜ ਕੇ, ਔਰ ਫਿਰ 3 ਡਰਟੀ ਡੀਜ਼ ਡੀਲਿਮਿਟੇਸ਼ਨ ਜੋ ਕੰਸਟੀਚੁਐਂਸੀ ਜੰਮੂ ਨੂੰ ਐਕਸਟਰਾ, ਔਰ ਹੁਣ ਤਾਂ ਇਹ ਵੀ ਆ ਰਿਹਾ ਵੀ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਇਹਨਾਂ ਦਾ ਇਨੀਸ਼ੀਅਲ ਪਾਰਟ ਹੈ ਉਹਦੇ 'ਚ ਪਤਾ ਨਹੀਂ ਕਿੰਨੀਆਂ ਸੀਟਾਂ ਇਹਨਾਂ ਨੇ ਰੱਖੀਆਂ ਹੋਈਆਂ ਕਿ ਪਾਕਿਸਤਾਨ ਆਕੂਪਾਈਡ ਕਸ਼ਮੀਰ ਜਿਹਨੂੰ ਇਹ ਕਹਿੰਦੇ ਨੇ ਕਿ ਜੀ ਉਹਨਾਂ ਦੇ ਨੁਮਾਇੰਦੇ ਜਦੋਂ ਉਹ ਸਾਡਾ ਬਣੇਗਾ ਉਹਦੇ 'ਚ ਅਸੀਂ ਕਰਾਂਗੇ, ਇਹੀ ਆਜ਼ਾਦ ਕਸ਼ਮੀਰ ਵਾਲਿਆਂ ਨੇ ਵੀ ਰੱਖੀਆਂ ਹੋਈਆਂ। ਲੇਕਿਨ ਹੁਣ ਇਹ ਆ ਰਿਹਾ ਵੀ ਜਿਹੜੇ ਹਿੰਦੂ ਰਿਫਿਊਜੀ ਉੱਥੋਂ ਆਏ ਹੋਏ ਨੇ ਉਹ ਕਹਿ ਰਹੇ ਨੇ ਜੀ ਵੀ ਜਦੋਂ ਤੱਕ ਅਸੀਂ ਦੂਜਾ ਲਿਬਰੇਟ ਨਹੀਂ ਕਰਵਾਉਂਦੇ ਇਹਨਾਂ ਨੂੰ ਨੁਮਾਇੰਦਗੀ ਦਿਓ। ਸੋ ਜ਼ਾਹਰ ਹੈ ਇਸੇ ਤਰ੍ਹਾਂ ਬੁੱਧਿਸਟਾਂ ਨੂੰ ਵੀ ਇੱਕ ਪਾਸੇ ਦਾ ਲਦਾਖ ਅੱਡ ਕਰਤਾ, ਇੱਥੋਂ ਨੁਮਾਇੰਦਗੀ ਦੇਣ ਦੀ ਗੱਲ ਹੈ, ਔਰ ਲੱਖਾਂ ਦੀ ਗਿਣਤੀ 'ਚ ਡੋਮਿਸਾਈਲ ਦਿੱਤੇ ਗਏ ਨੇ ਜਿਹੜੇ ਮੇਨ ਸਟ੍ਰੀਮ ਸੂਬਿਆਂ 'ਚੋਂ ਹਿੰਦੂਆਂ ਦੇ ਆ ਕੇ, ਕਿਉਂਕਿ ਅਲਟੀਮੇਟਲੀ ਉਹਨਾਂ ਨੇ ਡਿਪਟੀ ਚੀਫ ਮਿਨਿਸਟਰ ਤੱਕ ਤਾਂ ਇਹ ਪਹੁੰਚ ਗਏ ਜਦੋਂ ਨਿਰਮਲ ਸਿੰਘ ਨੂੰ ਮਹਿਬੂਬਾ ਮੁਫਤੀ ਨੇ ਜਾਂ ਪਹਿਲਾਂ ਉਹਦੇ ਪਿਓ ਨੇ ਡਿਪਟੀ ਚੀਫ ਮਿਨਿਸਟਰ ਬਣਾਇਆ। ਹੁਣ ਉਹ ਹਾਲਾਤ ਪੈਦਾ ਕਰ ਰਹੇ ਨੇ ਕਿ ਸ੍ਰੀਨਗਰ ਵੈਲੀ ਇਰੈਲੇਵੈਂਟ ਹੋ ਜਾਏ, ਜੰਮੂ ਰੀਜਨ ਔਰ ਉਹਦੇ 'ਚ ਰਿਜ਼ਰਵੇਸ਼ਨਸ ਵਾਲੇ ਮਿਲਾ ਕੇ ਇੰਨੇ ਕੁ ਹੋ ਜਾਣ ਕਿ ਉੱਥੇ ਹਿੰਦੂ ਰੂਲ ਕਰੇ, ਔਰ ਜ਼ਾਹਰ ਹੈ ਕਿ ਵੀ ਉਹ ਸੈਕੰਡ ਕਲਾਸ ਸਿਟੀਜ਼ਨ ਬਣ। ਹੁਣ ਪੰਜਾਬ ਦੇ ਵਿੱਚ ਭਾਵੇਂ ਇਹਨਾਂ ਨੇ 1966 'ਚ ਰੀਆਰਗੇਨਾਈਜੇਸ਼ਨ ਐਕਟ ਪੰਜਾਬ ਦੇ ਥੱਲੇ ਕਾਫੀ ਸਿੱਖ ਆਬਾਦੀਆਂ ਕੱਢ ਕੇ ਬਾਹਰ ਮਾਰੀਆਂ ਹਰਿਆਣੇ ਦੇ ਵਿੱਚ ਜਾਂ ਹਿਮਾਚਲ ਦੇ ਵਿੱਚ, ਪਰ ਇਹਦੇ ਬਾਵਜੂਦ ਜਿਹੜੀ ਲੇਟੈਸਟ ਸੈਂਸਸ ਅਸੀਂ ਦੇਖਦੇ ਹਾਂ ਔਰ ਕਿਵੇਂ ਬਈਏ ਲਿਆਂਦੇ, ਕਿਵੇਂ ਜਿਹੜੇ ਸਟਾਫ ਲਿਆਂਦਾ ਜਾਂਦਾ ਹੈ ਸੈਂਸਸ ਵੇਲੇ, ਉਹ ਜਿਹੜੇ ਅਨਪੜ੍ਹ ਵਿਚਾਰੇ ਨੇ ਉਹ ਮਜ਼ਹਬ ਸਿੱਖ ਲਿਖਾਉਂਦੇ ਨੇ, ਹਿੰਦੂ ਲਿਖਦੇ ਨੇ। ਇਹਦੇ ਬਾਵਜੂਦ ਹੁਣੇ ਮੈਂ ਕੋਟ ਕਰਨ ਲੱਗਾ ਜਦੋਂ ਅਸੀਂ ਅੱਜ ਇਹ ਕਹਿ ਰਹੇ ਹਾਂ ਕਿ ਆਲਰੇਡੀ ਔਨ ਦਾ ਕਾਰਡਸ ਹੈ, ਬੀਜੇਪੀ ਨੇ ਇਹ ਮਿੱਥਿਆ ਹੋਇਆ, ਉਹਨਾਂ ਨੇ ਦੇਖ ਲਿਆ ਕਿ 2014 ਚ ਵੀ ਪੰਜਾਬ 'ਚ ਹਿੰਦੂਤਵਾ ਦਾ ਰੱਥ ਸਿੱਖਾਂ ਨੇ ਰੋਕਿਆ, 2019 ਚ ਵੀ, ਔਰ ਹੁਣ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ 'ਚ ਕਿਸਾਨਾਂ ਨੇ ਮੋਦੀ ਨੂੰ ਚੈਲੰਜ ਕੀਤਾ ਹੋਇਆ। ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਸਿੱਖਾਂ ਦੇ ਵਿੱਚ ਘੁਸਪੈਠ ਵੀ ਕੀਤੀ, ਰਾਸ਼ਟਰੀ ਸਿੱਖ ਸੰਗਤ ਬਣਾਈ, ਕਿਵੇਂ ਉਹਨਾਂ ਨੇ ਫਾਲਸ ਲਿਟਰੇਚਰ ਪ੍ਰੋਡਿਊਸ ਕੀਤਾ। 1999 ਚ 300 ਸਾਲਾ ਖਾਲਸਾ ਸਾਜਨਾ ਦਿਵਸ ਦੇ ਵੇਲੇ 100 ਕਰੋੜ RSS ਨੂੰ ਦਿੱਤਾ, ਉਹਨਾਂ ਨੇ ਉਸ ਕਿਸਮ ਦਾ ਲਿਟਰੇਚਰ ਕੱਢਿਆ। ਫਿਰ ਅਸੀਂ ਇਹ ਵੀ ਦੇਖਿਆ ਕਿ ਮੋਦੀ ਜਿਹੜਾ ਹੈ ਉਹ ਕਿਵੇਂ ਰਾਮਾਇਣਾ ਆਫ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਗੱਲ ਪਹਿਲਾਂ 5 ਅਗਸਤ 2020 ਨੂੰ ਕਰਦਾ ਹੈ ਉਹਦਾ ਰਾਮ ਮੰਦਰ ਸ਼ਿਲਾਨਿਆਸ ਵੇਲੇ, ਹੁਣ ਉਹ ਆਪਣੇ ਟੁਚੇ ਤੁਲਸੀ ਤੋਂ ਤੇ ਉਹਦੀ ਘਰ ਵਾਲੀ ਔਰ ਦੂਜਾ ਕਿ ਜੀ ਇਹ ਮੇਰੀ ਮਾਂ ਨੇ ਲਿਖੀ, ਤੁਲਸੀ ਕਹਿੰਦਾ ਬਲਜੀਤ ਕੌਰ ਨੇ ਮਰ ਗਈ ਜਿਹੜੀ,
कि भी ये रामायण ऑफ गुरु गोबिंद मतलब लिटरेचर च तुसी विच वाड़ रहे हो। और इस सारे दे नाल इस तो पहला 1985 ਦੇ ਵਿੱਚ ਨਿਝਾਵਰ ਨਾਂ ਦੇ ਬੰਦੇ ਤੋਂ ਗੋਬਿੰਦ ਗੀਤਾ ਲਿਖਵਾਈ ਤਾਂ ਕਿ ਤੁਸੀਂ ਗੀਤਾ ਰਾਮਾਇਣ ਦਾ ਸਿੱਖ ਗੁਰੂਆਂ ਦੇ ਨਾਲ ਸੰਬੰਧ ਜੋੜੋ। ਔਰ ਹੁਣ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਇਹ ਇੱਕ ਡਿਬੇਟ ਖੜੀ ਕੀਤੀ ਗਈ ਔਰ ਕੁਝ ਦੇਰ ਤੋਂ ਕਿ ਜੀ ਦਲਿਤ ਕਿਉਂ ਨਹੀਂ ਹੋ ਸਕਦਾ। ਔਰ ਬੀਜੇਪੀ ਨੇ ਕਿਹਾ ਜੀ ਅਸੀਂ 2022 ਦੀਆਂ ਚੋਣਾਂ ਦੇ ਵਿੱਚ ਜਿੱਤਾਂਗੇ ਪੰਜਾਬ। ਔਰ ਇੱਕ ਦਲਿਤ ਜਿਹੜੇ ਸਾਡੇ ਦੂਸਰੇ ਵੀਰ ਨੇ ਪਾਕਿਸਤਾਨੀ ਵੀਰ ਭੈਣ ਜਿਨ੍ਹਾਂ ਨੂੰ ਸ਼ਡਿਊਲ ਕਾਸਟ ਜਾਂ ਸ਼ਡਿਊਲ ਟਰਾਈਬ ਤਾਂ ਨਹੀਂ ਨੇ ਪੰਜਾਬ 'ਚ, 2-3 ਹੀ ਨੇ ਸ਼ਡਿਊਲ ਕਾਸਟ ਜਿਨ੍ਹਾਂ ਨੂੰ ਅਛੂਤ ਬਣਾਇਆ ਹੋਇਆ ਸੀ ਇਹਨਾਂ ਨੇ। ਹੁਣ ਇਸ ਗੱਲ ਦੇ ਉੱਤੇ ਅੱਜ ਕੱਲ੍ਹ ਜਿਹੜਾ ਆਪਸੀ ਜਿਹੜੀਆਂ ਚੁੰਝਾਂ ਲੜੀਆਂ ਹੋਈਆਂ ਨੇ ਉਹ ਵੀ ਇਹਨਾਂ ਦੀ ਖੇਡ ਹੀ ਆ ਏਜੰਸੀਆਂ ਦੀ, ਅਮਰਿੰਦਰ ਔਰ ਨਵਜੋਤ ਸਿੱਧੂ ਦੀਆਂ ਕਿ ਜੀ ਨਵਜੋਤ ਸਿੱਧੂ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਨਾ ਚਾਹੁੰਦਾ ਹੈ। ਉਹਨੇ ਉਹ ਵੀ ਗਿਆ ਮਾਈ ਸੋਨੀਆ ਕੋਲ, ਉਹ ਵੀ ਗਿਆ ਸੋਨੀਆ ਕੋਲ, ਹਰੀਸ਼ ਰਾਵਤ ਆ ਗਿਆ, ਸਮਝੌਤਾ ਹੋ ਗਿਆ। ਉਹਨਾਂ ਨੇ ਕਿਹਾ ਜਦੋਂ ਬਰਸਾਤ ਆਏਗੀ ਉਹ ਤੋਂ ਪਹਿਲਾਂ ਐਲਾਨ ਕਰਾਂਗੇ, ਜੇ ਬਰਸਾਤ ਲੇਟ ਹੋ ਗਈ ਅਸੀਂ ਸਮਝੌਤਾ ਫਾਰਮੂਲਾ ਨਹੀਂ ਦੇ ਸਕੇ। ਹੁਣ ਉਹਦੇ 'ਚ ਨਾਲ ਹੀ ਇਹ ਵੀ ਆ ਗਿਆ ਕਿ ਜੀ ਜਿਹੜਾ ਫਾਰਮੂਲਾ ਹੈ ਉਹ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਇਆ ਜਾਏਗਾ ਪ੍ਰਦੇਸ਼ ਕਾਂਗਰਸ ਦਾ, ਤੇ ਜਿਹੜੇ ਡਿਪਟੀ ਹੋਣਗੇ ਪ੍ਰੈਜ਼ੀਡੈਂਟ ਉਹਨਾਂ 'ਚ ਇੱਕ ਦਲਿਤ ਹੋਏਗਾ ਇੱਕ ਹਿੰਦੂ ਹੋਏਗਾ। ਅਮਰਿੰਦਰ ਜਿਹੜਾ ਉਹਨੇ ਵੀ ਇਸ ਦੇ ਉੱਤੇ ਆਪਣਾ ਦਿੱਤਾ ਹੈ। ਪਰ ਜਿਹੜਾ ਇਸ ਦੇ ਉੱਤੇ ਮੈਂ ਦੇਖਦਾ ਵੀ ਜਿਹੜੀ ਖੇਡ ਬੀਜੇਪੀ ਖੇਡ ਰਿਹਾ ਔਰ ਜਿਹੜੇ ਵਿਦਨ ਕਾਂਗਰਸ ਵੀ ਬੈਠੇ ਹੋਏ ਉਹਨਾਂ ਦੇ ਲੋਕ, ਹੁਣ ਮਨੀਸ਼ ਤਿਵਾੜੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਹੈ ਕਾਂਗਰਸ ਦੀ ਟਿਕਟ ਤੇ, ਇਹ ਉਹੀ ਹੈ ਇਹਦਾ ਪਿਓ ਵਿਸ਼ਵਨਾਥ ਤਿਵਾੜੀ ਇੰਦਰਾ ਗਾਂਧੀ ਦੇ ਬੜਾ ਨੇੜੇ ਸੀ, ਹਾਲਾਂ ਮਾਰਿਆ ਤੇ ਏਜੰਸੀਆਂ ਨਹੀਂ ਸੀ ਉਹਨੂੰ। ਵਿਸ਼ਵਨਾਥ ਤਿਵਾੜੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਹੈਡ ਆਫ ਦਾ ਪੰਜਾਬੀ ਡਿਪਾਰਟਮੈਂਟ ਸੀ, ਲੇਕਿਨ ਉਹ ਖੜਕੂਆਂ ਦੇ ਖਾਤੇ 'ਚ ਪਾਇਆ ਗਿਆ ਸੀ। ਹੁਣ ਜਿਹਦਾ ਪਿਓ ਮਾਰਿਆ ਹੋਏ ਉਹ ਕਿਸੇ ਨੇ ਮਾਰਿਆ ਖਾਤੇ ਉਹਨਾਂ ਦੇ ਪਾਇਆ, ਉਹ ਵੀ ਬੈਠਾ ਹੈ, ਉਹਨੂੰ ਕਾਂਗਰਸ ਨੇ ਟਿਕਟ ਵੀ ਅਨੰਦਪੁਰ ਸਾਹਿਬ ਤੋਂ ਦਿੱਤੀ ਜਿਹੜੀ ਤੁਹਾਡੀ ਖਾਲਸੇ ਦੀ ਜਨਮ ਭੂਮੀ ਹੈ ਉੱਥੋਂ ਰਿਪਰੈਜ਼ੈਂਟ ਕਰਦਾ। ਹਮੇਸ਼ਾ ਇਹਨੂੰ ਕਿਸਾਨ ਲਹਿਰ ਨੂੰ ਲੈ ਕੇ ਦੂਜਿਆਂ ਨੂੰ ਇਹਨਾਂ ਨੂੰ ਕੋਈ ਨਜ਼ਰ ਨਹੀਂ ਆਇਆ ਵੀ ਪਾਰਲੀਮੈਂਟ ਸੈਸ਼ਨ ਚੱਲ ਰਿਹਾ ਹੈ, ਐਡਜੋਰਨਮੈਂਟ ਮੋਸ਼ਨ ਦੀ ਗੱਲ ਜਾਂ ਦੂਜੀ ਜਿਹੜੀ ਕਿ ਅਕਾਲੀ ਆਪਣੇ ਨੰਬਰ ਬਣਾ ਰਹੇ ਨੇ। ਪਰ ਹੁਣ ਉਹਨੇ ਇਸ ਇਸ਼ੂ ਦੇ ਉੱਤੇ ਜਦੋਂ ਹੁਣ ਇਹ ਆਇਆ ਕਿ ਸ਼ਾਇਦ ਨਵਜੋਤ ਸਿੱਧੂ ਪ੍ਰਧਾਨ ਬਣ ਸਕਦਾ ਹੈ ਔਰ ਦੂਜਾ ਇਹਨੇ ਸ਼ੂਟ ਕੀਤਾ ਐਮਿਡ रो ओवर सिद्धू's अपॉइंटमेंट मनीष तिवाड़ी ट्वीट से रिमाइंडर पंजाब इज सेकुलर बैट्स फॉर नॉन सिख पंजाब कांग्रेस प्रेजिडेंट। ਹੁਣ ਕਿਉਂਕਿ ਸੁਨੀਲ ਜਾਖੜ ਆਲਰੇਡੀ ਐਗਜ਼ਿਸਟਿੰਗ ਪ੍ਰੈਜ਼ੀਡੈਂਟ ਹੈ, ਜਿਹੜਾ ਵੀ ਬਣੇਗਾ ਉਹਦੀ ਥਾਂ ਤੇ ਬਣੇਗਾ। ਉਹਨੇ ਕਿਹਾ ਜੀ ਦੇਖੋ ਇੰਡੀਆ ਸੈਕੂਲਰ ਹੈ ਔਰ ਉਹ ਆਪਣੀ ਜਿਹੜੀ ਟਵੀਟ ਹੈ ਉਹਦੇ 'ਚ ਲਿਖ ਰਿਹਾ ਡੈਮੋਗ੍ਰਾਫਿਕਸ ਆਫ ਪੰਜਾਬ ਕਿ ਪੰਜਾਬ ਦੀਆਂ ਡੈਮੋਗ੍ਰਾਫਿਕ ਕਿ ਪੰਜਾਬ 'ਚ ਸਿੱਖ ਜਿਹੜੇ ਨੇ 57.75% ਨੇ, ਆਲਮੋਸਟ 58%। ਉਹ ਕਹਿ ਰਿਹਾ ਜੀ ਹਿੰਦੂ ਜਿਹੜੇ ਨੇ 38.49% ਨੇ। ਹਾਲਾਂ ਮੈਂ ਇਹ ਦੱਸਾਂਗਾ ਕਿ ਵੀ ਇਹ ਕਿਵੇਂ ਗਲਤ ਨੇ ਫਿਗਰਸ, ਇਹ ਨਹੀਂ ਕਿ ਵੀ ਉਹ ਇਹ ਹੈ ਨਹੀਂ, ਸੈਂਸਸ ਇਹੀ ਕੱਢ ਰਿਹਾ, ਪਰ ਇਹਦੇ ਪਿੱਛੇ ਰਾਜ਼ ਕੀ ਹੈ। ਦਲਿਤਸ 31.94%, ਸਿੱਖਸ ਐਂਡ ਹਿੰਦੂਸ। ਔਰ ਫਿਰ ਇਹ ਕਹਿ ਰਿਹਾ ਕਿ ਪੰਜਾਬ ਤਾਂ ਪ੍ਰੋਗਰੈਸਿਵ ਐਂਡ ਸੈਕੂਲਰ ਹੈ। ਉਹਦਾ ਮਤਲਬ ਇਹ ਹੈ ਕਿ ਤੁਸੀਂ ਜੇ 58% ਸਿੱਖ ਨੇ ਤੇ ਬਾਕੀ ਜਿਹੜੇ ਨੇ 39% ਆਲਮੋਸਟ ਹਿੰਦੂ ਨੇ। ਹੁਣ ਜਿਨ੍ਹਾਂ ਨੂੰ ਹਿੰਦੂਜ਼ ਐਂਡ ਸਿੱਖਸ ਟੁਗੈਦਰ ਦਲਿਤਸ ਨੂੰ ਕਹਿ ਰਿਹਾ, ਪਹਿਲੀ ਗੱਲ ਦਲਿਤ ਹਿੰਦੂ ਕਿਵੇਂ ਨੇ? ਉਹ ਤਾਂ ਆਪਣੀ ਇੱਕ ਵੱਖਰੀ ਆਈਡੈਂਟੀਟੀ ਰੱਖਦੇ ਨੇ। ਔਰ ਇਹਦੇ 'ਚ ਇੱਕ ਗੱਲ ਦਾ ਧਿਆਨ ਰਹੇ ਕਿ ਅਸੀਂ ਹਮੇਸ਼ਾ ਭਾਵੇਂ ਫॉर द ਸੇਕ ਆਫ ਡਿਸਕਸ਼ਨ ਵੀ ਜਦੋਂ ਇਹ ਲਫ਼ਜ਼ ਇਸਤੇਮਾਲ ਕਰਦੇ ਹਾਂ, ਮੇਰਾ ਇਹ ਕਹਿਣਾ ਹੁੰਦਾ ਦਲਿਤਸ ਆਫ ਦਾ ਦਲਿਤਸ, ਦਲਿਤਸ ਆਫ ਦਾ ਸਿੱਖਸ, ਸਿੱਖਸ ਆਫ ਦਾ ਦਲਿਤਸ, ਬਾਈ ਦਾ ਦਲਿਤਸ, ਫॉर द ਦਲਿਤਸ। ਕਿ ਸਿੱਖੀ ਔਰ ਦਲਿਤ, ਸਿੱਖੀ ਤਾਂ ਹੈ ਹੀ ਐਮਪਾਵਰਮੈਂਟ ਦਲਿਤਾਂ ਦੀ। ਹੁਣ ਜੇ 31.94% ਕਹਿ ਰਹੇ ਸੀ, ਬਹੁਤ ਵਾਰ 32-33% ਕਹਿੰਦੇ ਆ, ਉਹ ਹਿੰਦੂ ਤਾਂ ਨਹੀਂ ਨੇ। ਹਿੰਦੂ ਜਿਹੜਾ ਸੋਲਿਡ ਹੈ ਪੰਜਾਬ ਦੇ ਵਿੱਚ ਸ਼ਹਿਰਾਂ 'ਚ ਬੈਠਾ ਜਿਹੜਾ ਹਿੰਦੂ ਤਵੀ, ਉਹ 12-13% ਤੋਂ ਜ਼ਿਆਦਾ ਨਹੀਂ। ਮੈਕਸਿਮਮ ਸੀਟਾਂ ਜਿਹੜੀਆਂ ਬੀਜੇਪੀ ਉਹ ਵੀ ਅਕਾਲੀਆਂ ਦੇ ਨਾਲ ਰਲ ਕੇ ਉਹ 18 ਜਾਂ 19 ਕੱਢਦੇ ਨੇ, 117 ਸੀਟਾਂ ਨੇ ਪੰਜਾਬ ਅਸੈਂਬਲੀ। ਪਰ ਹੁਣ ਇਸ ਦੇ ਪਿੱਛੇ ਇੱਕ ਡਿਬੇਟ, ਇੱਕ ਸਟਰ ਖੜੀ ਕਰ ਦਿੱਤੀ ਗਈ ਔਰ ਨਾਲ ਦੀ ਨਾਲ ਬੀਜੇਪੀ ਦੀ ਇਹ ਸਟੇਟਮੈਂਟ, ਉਹਨਾਂ ਦਾ ਸਪੋਕਸਪਰਸਨ ਆਰਪੀ ਸਿੰਘ ਕਹਿੰਦਾ ਵਾਈ ਨਾਟ ਏ ਮਜਬੀ ਸੀਐਮ, ਬੀਜੇਪੀ ਆਸਕਸ ਪੰਜਾਬ ਕਾਂਗਰਸ ਲੈਟ ਅਸ ਸੀ ਹੂ ਵਿਲ ਗਿਵ ਪੰਜਾਬ ਸੀਐਮ ਫਰਮ ਸ਼ਡਿਊਲ ਕਾਸਟ ਕਮਿਊਨਿਟੀ, ਆਰਪੀ ਸਿੰਘ।
ਹੁਣ ਇਹ ਜਿਹੜਾ ਇਹਨਾਂ ਨੇ ਇਸ ਕਿਸਮ ਦੀ ਖਤਰਨਾਕ ਪੰਜਾਬ 'ਚ ਇੱਕ ਸਿਵਲ ਵਾਰ ਕਰਵਾਉਣ ਦੀ ਕਿ ਦਲਿਤ ਔਰ ਸਿੱਖਾਂ ਨੂੰ ਲੜਾ ਦਿਓ। ਹਾਲਾਂਕਿ ਸੁਖਬੀਰ ਬਾਦਲ ਨੇ ਵੀ ਆਪਣਾ ਬੈਠ ਕੀਤਾ ਜੀ, ਜੇ ਸਾਡੀ ਸਰਕਾਰ ਬਣੀ ਅਸੀਂ ਇੱਕ ਡਿਪਟੀ ਚੀਫ ਮਿਨਿਸਟਰ ਹਿੰਦੂਆਂ ਦਾ ਹੋਏਗਾ, ਇੱਕ ਜਿਹੜਾ ਉਹ ਦਲਿਤਾਂ ਦਾ ਹੋਏਗਾ। ਪਰ ਬੀਜੇਪੀ ਕਹਿੰਦੀ ਹੈ ਜੀ ਇਹ ਦਲਿਤ ਕਿਉਂ ਨਹੀਂ ਬਣ ਸਕਦਾ। ਹੁਣ ਉਹ ਇਹਨਾਂ ਡੈਮੋਗ੍ਰਾਫਿਕਸ ਨਾਲ ਪਲੇ ਕਰ ਰਹੇ ਨੇ। ਇਨ ਦਾ ਐਂਡ ਜਿਹੜੀ ਕਿਰਸਾਨੀ ਹੈ ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਮੈਜੋਰਿਟੀ ਜੱਟ ਸਿੱਖ ਨੇ, ਇਹ ਉਹਨਾਂ ਨੂੰ ਟਾਰਗੇਟ ਕਰਨ ਦੀ ਲਾਈਨ ਤਾਂ ਹੈ ਹੀ ਹੈ, ਲੇਕਿਨ ਇਹ ਪੰਜਾਬ ਨੂੰ ਉਸ ਪਾਸੇ ਵੱਲ ਧੱਕ ਰਹੇ ਨੇ ਜਿੱਥੇ ਕਿ ਪੰਜਾਬ ਦੇ ਵਿੱਚ ਇਹ ਕਹਿ ਕੇ ਕਿ ਜੀ ਦੇਖੋ ਪੰਜਾਬ ਤਾਂ ਹੈ ਹੀ ਉਹਦੇ ਇੰਨੇ ਦਲਿਤ ਮਰਾ ਲਓ, ਉਹ ਵੀ ਹਿੰਦੂ ਉਹ ਵੀ ਹਿੰਦੂ, ਅਸੀਂ ਇੰਨੇ, ਔਰ ਇਹ ਤਾਂ ਸੂਬਾ ਹੀ ਜਿਹੜਾ ਇਹਦੇ 'ਚ ਖਾਲਿਸਤਾਨ ਕਿਤੇ ਅਸੀਂ ਇਹ ਹੈ ਕਿ ਅਸੀਂ ਤਾਂ ਇਸ ਗੱਲ ਦੇ ਉੱਤੇ ਅਮਨਾ ਕਰਕੇ ਜਿਹੜਾ ਸਟਰਗਲ ਕਰ ਰਹੇ ਹਾਂ ਕਿ ਭਾਈ ਅਲਟੀਮੇਟਲੀ ਇਹ ਸਾਡਾ ਨਿਊਕਲੀਅਸ ਹੈ। ਬੇਸ਼ੱਕ ਸਾਨੂੰ 58% ਕਹਿ ਕੇ ਰਿਡਿਊਸ ਕੀਤਾ, ਨਾਲ ਲੱਗਦੇ ਜਿਹੜੇ ਸਿੱਖ ਮੈਜੋਰਿਟੀ ਜ਼ਿਲ੍ਹੇ ਔਰ ਉਸ ਸਾਰੇ ਤੋਂ ਅਸੀਂ ਵਾਘਾ ਤੋਂ ਜਮਨਾ ਤੱਕ ਦਾ ਸਾਡਾ ਕਲੇਮ ਕਿਵੇਂ ਬਣਦਾ, ਪਰ ਇਹ ਉਹਨਾਂ ਦੀ ਨੀਅਤ ਜੋ ਜੰਮੂ ਕਸ਼ਮੀਰ 'ਚ ਇੱਕ ਹਿੰਦੂ ਨੂੰ ਚੀਫ ਮਿਨਿਸਟਰ, ਇੱਥੇ ਫਰਕ ਨਹੀਂ ਪੈਂਦਾ ਹੈ ਕਿ ਵੀ ਪੱਗ ਵਾਲਾ ਅਮਰਿੰਦਰ ਕਿਹੜਾ, ਜਿਹੜਾ ਅਮਰਿੰਦਰ ਆਪਣੀਆਂ ਚੀਕਾਂ ਮਾਰ ਰਿਹਾ। ਰਿਜ਼ੋਲਵ ਫਾਰਮਰ ਸਟਾਰ ਅਮਰਿੰਦਰ ਟੈਲਸ PM says cross border threat growing ahead of ਪੰਜਾਬ। ਉਹ ਆਪਣੀ ਖੇਡ ਖੇਡ ਰਿਹਾ ਕਿ ਜੀ ਇਹ ਬਾਰਡਰ ਹੈ ਕ੍ਰਾਸ ਦਹਿਸ਼ਤਗਰਦੀ ਆ ਜਾਏਗੀ ਔਰ ਇਹ ਕਰ ਲਓ। ਇਹ ਹੈ, ਕੱਲ ਵੀ ਅਸੀਂ ਕਿਹਾ ਸੀ ਕਿ ਪੰਜਾਬ ਇਹਨਾਂ ਨੇ ਅਕਾਲੀਆਂ ਨੇ, ਕਾਂਗਰਸ ਨੇ, ਆਮ ਆਦਮੀ ਨੇ ਉਹ ਤਾਂ ਆਕਸ਼ਨ ਤੇ ਲਾਇਆ ਹੋਇਆ ਔਰ ਆਪਣੇ ਆਪ ਦੇ ਵੀ ਗਲ 'ਚ ਫੱਟੇ ਪਾਏ ਹੋਏ ਨੇ, ਲੇਕਿਨ ਹਿੰਦੂ ਤੋਂ ਵੀ ਬੜੇ ਸਪੈਸੀਫਿਕ ਏਜੰਡੇ ਤੇ ਕੰਮ ਕਰ ਰਹੇ ਨੇ। ਪੰਜਾਬ 'ਚ ਡੈਮੋਗ੍ਰਾਫਿਕਸ ਵੀ ਬਦਲ ਰਹੇ ਨੇ, ਲੱਖਾਂ ਦੀ ਗਿਣਤੀ 'ਚ ਬਈਆਂ ਨੂੰ ਪੰਜਾਬ 'ਚ ਸੈਟਲਮੈਂਟ ਰਾਈਟ ਦਿੱਤੇ, ਵੋਟਿੰਗ ਰਾਈਟ ਪੰਜਾਬ ਦੇ ਵਿੱਚ ਵੀ, ਉੱਥੇ ਵੀ ਉਹਨਾਂ ਦੀਆਂ ਯੂਪੀ ਬਿਹਾਰ 'ਚ ਵੀ ਵੋਟਾਂ ਨੇ। ਔਰ ਹੁਣ ਇਹ ਉਸ ਕਿਸਮ ਦੀ ਇਨਸਟੀਗੇਸ਼ਨ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ ਜਿਹੜਾ ਉਹ ਸਿੱਖਾਂ ਨੂੰ ਮਾਈਨੋਰਿਟੀ ਸਾਬਤ ਕੀਤਾ ਜਾਏ ਕਿ ਭਾਈ ਤੁਸੀਂ ਤਾਂ ਹੈ ਹੀ ਨਹੀਂ, ਹਿੰਦੂ ਔਰ ਦਲਿਤ ਮਿਲ ਕੇ ਉਹ ਇੰਨੇ % ਬਣਦੇ ਨੇ। ਹਾਲਾਂਕਿ ਇਹ ਸਾਰਾ ਈਵਨ ਜਿਹੜੀ ਇਹਨਾਂ ਦੀਆਂ ਸੈਂਸਸ ਵੀ ਹੈ 58 ਸਿੱਖ ਜਿਹੜੇ ਨੇ ਉਹ ਆਲਮੋਸਟ, ਕਿਉਂਕਿ ਅਸੀਂ ਦਲਿਤਾਂ ਨੂੰ ਸਿੱਖ ਪਾਰਟ ਹੀ ਸਮਝਦੇ ਹਾਂ, ਹਿੰਦੂ ਸਿਰਫ 12% ਨੇ ਪੰਜਾਬ 'ਚ, 12-13% ਤੋਂ ਜ਼ਿਆਦਾ ਨਹੀਂ ਨੇ। ਲੇਕਿਨ ਇਹ ਹੁਣ ਇਹਨੂੰ ਇਸ਼ੂ ਖੜਾ ਕਰਕੇ ਉਹਨਾਂ 'ਚ ਜਿਹਨੂੰ ਕਹਿੰਦੇ ਨੇ ਟੂ ਫਿਸ਼ ਇਨ ਦਾ ਟਰਬਲਡ ਵਾਟਰਸ, ਇਹ ਪੰਜਾਬ ਦੇ ਵਿੱਚ ਜਿਹੜੀ ਹੈ ਉਸ ਕਿਸਮ ਦਾ ਖਿੱਚੋਤਾਣ ਖੜੀ ਕਰ ਰਹੇ ਨੇ। ਜੀ ਰਾਜਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ।